ਤੇ ਸਭ ਤੋਂ ਪਹਿਲਾਂ ਫਿਰ ਇੱਕ ਵਾਰੀ ਆਪਾਂ ਜੋ ਯੂਐਸ ਬੇਸਡ ਜਰਨਲਿਸਟ ਅੰਗਦ ਸਿੰਘ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਨਿਊ ਦਿੱਲੀ ਤੋਂ, ਜਦੋਂ ਉਹ ਆਪਣੇ ਪਰਿਵਾਰਿਕ ਫੰਕਸ਼ਨ ਦੇ ਵਿੱਚ ਜਾ ਰਹੇ ਸੀ, ਕਿਉਂਕਿ ਉਹਨਾਂ ਕੋਲ OIC ਕਾਰਡ ਸੀਗਾ। ਜਦੋਂ ਉਹਨਾਂ ਨੇ ਪਿਛਲੇ ਸਾਲਾਂ ਦੇ ਦੌਰਾਨ ਵੱਖ-ਵੱਖ ਰਿਪੋਰਟਸ ਕੀਤੀਆਂ, ਉਹ J1 ਵੀਜ਼ਾ ਜਿਹੜਾ ਜਰਨਲਿਜ਼ਮ ਦਾ ਹੁੰਦਾ ਉਹਦੇ ਬੇਸ ਦੇ ਉੱਤੇ ਕੀਤੀਆਂ ਹੈਗੀਆਂ। ਕਹਿੰਦੇ ਵੀ ਜਦੋਂ ਉਹ ਪਹੁੰਚੇ ਤੇ ਆਲਰੇਡੀ ਜਿਹੜੇ ਆਫੀਸ਼ੀਅਲਸ ਉਹਨਾਂ ਨੂੰ ਪਤਾ ਸੀ ਵੀ ਉਹ ਜਰਨਲਿਸਟ ਹੈਗਾ ਆ, ਤੇ ਆਲਰੇਡੀ ਉਹਨੇ ਪੇਪਰ ਵਰਕ ਤਿਆਰ ਕੀਤਾ ਹੋਇਆ ਸੀ ਵਾਪਸ ਜਾਣ ਦੇ ਲਈ। ਸੋ ਉਹਨਾਂ ਨੇ ਸੈਕਸ਼ਨ 6 ਜੋ ਉਹਨਾਂ ਦਾ ਹੈਗਾ ਫੋਰਨਰਸ ਐਕਟ ਉਹ ਇਵੋਕ ਕੀਤਾ, ਉਹਦੇ ਅਗੇਂਸਟ ਡਿਪੋਰਟ ਕੀਤਾ ਗਿਆ ਹੈਗਾ। ਇਹ ਆਫੀਸ਼ੀਅਲਸ ਜੋ ਸੀ ਉਹਨਾਂ ਨੇ ਅੰਗਦ ਸਿੰਘ ਨੂੰ ਦੱਸਿਆ ਹੈਗਾ। ਪਰ ਇੱਕ ਵਾਰੀ ਫੇਰ ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜਾ ਤੁਸੀਂ ਮੀਡੀਆ ਦੇਖਦੇ ਰਹਿੰਦੇ, ਚਾਹੇ ਉਹ ਪੰਜਾਬੀ ਮੀਡੀਆ ਹੈ ਚਾਹੇ ਹਿੰਦੀ ਮੀਡੀਆ ਆ, ਕੋਈ ਕਿਸੇ ਨੇ ਉਹਦਾ ਨਾਂ ਨਹੀਂ ਲਿਆ, ਕੋਈ ਟਾਵਾਂ ਲਿਆ, ਚਾਹੇ ਉਹ ਮੀਡੀਆ ਇੰਡੀਆ ਦੇ ਵਿੱਚ ਆ ਚਾਹੇ ਉਹ ਮੀਡੀਆ ਅਮਰੀਕਾ ਦੇ ਵਿੱਚ ਆ। ਸਿਰਫ ਕੈਨੇਡਾ ਦੇ ਕੁਝ ਪੰਜਾਬੀ ਜਰਨਲਿਸਟ ਆ, ਉਹਨਾਂ ਨੇ ਇਸ ਇਸ਼ੂ ਨੂੰ ਚੱਕਿਆ ਹੈਗਾ। ਆਪਾਂ ਇੱਕ ਫ੍ਰੀ ਮੁਲਕ ਦੇ ਵਿੱਚ ਰਹਿੰਦੇ ਆ, ਅਮਰੀਕਾ ਦੇ ਸਿਟੀਜ਼ਨ ਆ, ਸਾਡਾ ਹਰ ਇੱਕ ਦਾ ਫਰਜ਼ ਬਣਦਾ ਇਸ ਇਸ਼ੂ ਦੇ ਉੱਤੇ ਬੋਲਣ ਦੇ ਲਈ। ਨਹੀਂ ਤਾਂ ਕੀ ਹੁੰਦਾ ਆ ਵੀ ਜਿਹੜੇ ਆਉਣ ਵਾਲੇ ਹੋਰ ਭੈਣ ਭਰਾ ਆ ਪੋਲੀਟੀਕਲ ਅਸਾਈਲਮ ਤੇ ਜਾਂ ਹੋਰ, ਉਹਨਾਂ ਦੇ ਉੱਤੇ ਫਿਰ ਕੀ ਅਸਰ ਹੋਊਗਾ? ਠੀਕ ਆ ਕਿ ਨਹੀਂ? ਇਹ ਬਹੁਤ ਮਾੜੀ ਗੱਲ ਆ। ਆਪਣੇ ਆਪ ਨੂੰ ਕਹਿਣਾ ਜੀ ਅਸੀਂ ਤਾਂ ਤੁਹਾਡੇ ਲਈ ਆ, ਤੁਹਾਡਾ ਇਹ ਸਾਰਾ ਕੁਝ ਕਰਦੇ ਆ, ਸੱਚੀ ਗੱਲ ਲਿਆਣੇ ਆ, ਸੱਚ ਦੇ ਪਹਿਰੇਦਾਰ ਆ, ਤੇ ਜਦੋਂ ਸ਼ਰੇਆਮ ਧੱਕਾ ਹੁੰਦਾ ਉਹਦੇ ਉੱਤੇ ਤੁਸੀਂ ਬੋਲਦੇ ਨਹੀਂ ਹੈਗੇ, ਕਿਤੇ ਤੁਹਾਡੀ ਕੋਈ ਸਟੇਟਮੈਂਟ ਨਹੀਂ ਆਉਂਦੀ। ਬਹੁਤ ਹੀ ਜਿਹੜੀ ਇਹ ਮਾੜੀ ਗੱਲ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਪਛਾਣੋ ਇਦਾਂ ਦੇ ਮੀਡੀਆ ਨੂੰ ਜਿਹੜੇ ਤੁਸੀਂ ਦੇਖਦੇ ਹੋ ਸੁਣਦੇ ਹੋ, ਵੀ ਕਿਹੜਾ ਮੀਡੀਆ ਆ ਉਹ ਲੋਕਾਂ ਦੀ ਗੱਲ ਕਰਦਾ, ਕਿਹੜਾ ਜਿਹੜਾ ਆ ਉਹ ਸਹੀ ਗੱਲ ਕਰਦਾ। ਡਿਸਾਈਡ ਤੁਸੀਂ ਕਰਨਾ, ਨਾ ਕਿ ਅਸੀਂ ਕਹਿ ਦਈਏ ਵੀ ਅਸੀਂ ਬਹੁਤ ਸੱਚੇ ਹੈਗੇ ਆ। ਠੀਕ ਹੈ ਜੀ। ਜੀ ਬਿਲਕੁਲ ਜੀ। ਸੋ ਸ਼ਰੇਆਮ ਹਰਜੋਤ ਸਿੰਘ ਜੀ ਧੱਕਾ ਜਿਹੜਾ ਆ ਉੱਥੇ ਉਹ ਚੱਲਿਆ ਤੇ ਉਸ ਮੁੰਡੇ ਨੂੰ ਜਿਹੜਾ ਉਹ ਕੀਤਾ। ਸੋ OCI ਕਾਰਡ ਜਿਹੜਾ ਹੁੰਦਾ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਵਾਲਾ ਕਾਰਡ, ਬਹੁਤ ਸਾਰੇ ਲੋਕ ਆਪਣੇ ਵੀ ਇੱਥੇ ਉਸ ਦੀ ਵਰਤੋਂ ਜਿਹੜੀ ਉਹ ਕਰਦੇ ਆ ਵੀ ਆਉਣਾ ਜਾਣਾ ਸੌਖਾ ਆ। ਬਾਹਰਲੇ ਮੁਲਕ ਦੇ ਵਿੱਚ ਰਹਿੰਦਾ ਆ, ਜਿੱਥੇ ਬੰਦੇ ਦੀਆਂ ਜੜ੍ਹਾਂ ਆ ਉੱਥੇ ਜਾਣ ਦਾ ਉਹਦਾ ਹੱਕ ਹੁੰਦਾ, ਅਧਿਕਾਰ ਜਿਹੜਾ ਉਹ ਹੁੰਦਾ ਆ। ਹੈਰਾਨੀ ਦੀ ਗੱਲ ਤਾਂ ਹਰਜੋਤ ਸਿੰਘ ਜੀ ਹੁੰਦੀ ਆ ਵੀ ਜਿਨ੍ਹਾਂ ਨੇ ਉਸ ਮੁਲਕ ਤੋਂ ਡਰ ਕੇ ਅਮਰੀਕਾ 'ਚ ਕਹਿ ਕੇ ਵੀ ਸਾਨੂੰ ਉਸ ਮੁਲਕ 'ਚੋਂ ਖਤਰਾ, ਅਸਾਈਲਮ ਲੈ ਕੇ ਉਹਨਾਂ ਨੂੰ ਆਉਣ ਜਾਣ 'ਚ ਅੱਜ ਕੱਲ੍ਹ ਜਿਹੜੇ ਤਿਰੰਗਿਆਂ ਦੇ ਬੜੇ ਕਰੀਬ ਨੇ, ਉਹਨਾਂ ਨੂੰ ਤਾਂ ਆਉਣ ਜਾਣ 'ਚ ਕੋਈ ਪ੍ਰੋਬਲਮ ਨਹੀਂ ਆ। ਜਿਹਦਾ ਕੋਈ ਉਸ ਚੀਜ਼ ਦੇ ਨਾਲ ਕੋਈ ਵਾਹ ਵਾਸਤਾ ਨਹੀਂ, ਲੈਣਾ ਦੇਣਾ ਨਹੀਂ ਆ, ਉਹਨੂੰ ਦੇਖੋ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਰੋਕਿਆ ਜਾ ਰਿਹਾ। ਸੋ ਕਿੱਦਾਂ ਸੋਚੀ ਸਮਝੀ ਜਿਹੜੀ ਸਾਜ਼ਿਸ਼ ਦੇ ਤਹਿਤ ਇਹ ਸਾਰਾ ਕੁਛ ਇਸ ਮੁੰਡੇ ਦੇ ਨਾਲ ਉਹਨਾਂ ਨੇ ਇਹ ਕੀਤਾ ਆ, ਕਿਉਂਕਿ ਉਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ ਵੀ ਉਹ ਭਾਰਤ ਦਾ ਜਿਹੜਾ ਆ ਚਿਹਰਾ ਦੁਨੀਆ ਮੂਹਰੇ ਨੰਗਾ ਕਰ ਰਿਹਾ ਸੀਗਾ। ਵੀ ਚਾਹੇ ਕਸ਼ਮੀਰ ਦੇ ਵਿੱਚ ਇੰਟਰਨੈਟ ਬੰਦ ਕਰਨਾ, ਜਾਂ ਸਭ ਤੋਂ ਵੱਧ ਵਾਰੀ ਇੱਕ ਸੋ ਕਾਲਡ ਡੈਮੋਕ੍ਰੇਟ ਮੁਲਕ ਦੇ ਵਿੱਚ ਇੰਟਰਨੈਟ ਨੂੰ ਬੰਦ ਕਰ ਦੇਣਾ, ਕਰੋਨਾ ਕਾਲ ਦੇ ਵਿੱਚ ਅਨੇਕਾਂ ਹੀ ਲੱਖਾਂ ਹੀ ਮੌਤਾਂ ਦੀ ਰਿਪੋਰਟ ਜਿਹੜੀ ਉਹ ਪੇਸ਼ ਕਰਨੀ, ਸ਼ਾਹੀਨ ਬਾਗ ਦੇ ਵਿੱਚ CAA ਨੂੰ ਲੈ ਕੇ ਜਿਹੜੀ ਉੱਥੇ ਹੋਇਆ ਹਿੰਸਾ ਹੋਈ ਉਸ ਦੀ ਰਿਪੋਰਟ ਜਾਂ ਪੂਰੇ ਮਾਮਲੇ ਦੀ ਰਿਪੋਰਟ ਕਰਨੀ, ਉਸ ਨੂੰ ਜਿਹੜਾ ਉਹ ਗਵਾਰਾ ਨਹੀਂ ਸੀ। ਉਤੋਂ ਉਹਨੇ ਇੱਕ ਵਾਰੀ ਟਰਾਈ ਕੀਤੀ ਆਪਣੇ ਇਸ ਪਰਸਨਲ ਵਿਜ਼ਿਟ ਤੋਂ ਅਲੱਗਾ ਉਸਨੇ ਟਰਾਈ ਕੀਤੀ ਵੀ ਦਲਿਤਾਂ ਨੂੰ ਲੈ ਕੇ ਇੱਕ ਰਿਪੋਰਟ ਜਿਹੜੀ ਉਹ ਬਣਾਵੇ, ਪਰ ਉਹ ਜਰਨਲਿਸਟ ਵੀਜ਼ਾ ਜਿਹੜਾ J ਵੀਜ਼ਾ ਆਖਦੇ ਇੰਡੀਆ ਵਾਲੇ, ਉਸ ਨੂੰ ਉਹਨਾਂ ਨੇ ਨਾ ਕਰ ਦਿੱਤੀ ਸੀ। ਉਹ ਤਾਂ ਉਹਨੇ ਉਹ ਕਰਨ ਥੋੜ੍ਹੀ ਜਾਣਾ ਸੀ, ਉਹਨੇ ਤਾਂ ਪਰਿਵਾਰ ਨੂੰ ਮਿਲਣਾ ਸੀ। ਉਹਦੇ ਮਾਤਾ ਜੀ ਨੇ ਵੀ ਬਾਅਦ ਦੇ ਵਿੱਚ ਇਹੀ ਜਿਹੜਾ ਬਿਆਨ ਦਿੱਤਾ ਸੀ, ਕਿਉਂਕਿ ਉਹਨਾਂ ਤੋਂ ਹੀ ਪਤਾ ਲੱਗਾ ਸੀਗਾ ਵੀ ਉਹਨਾਂ ਦੇ ਮੁੰਡੇ ਨੂੰ ਉੱਥੋਂ ਵਾਪਸ ਜਿਹੜਾ ਆ ਜਿਹੜਾ ਉਹ ਘੱਲ ਦਿੱਤਾ ਗਿਆ। ਸੋ ਐਮੀ ਨੋਮੀਨੇਟਡ ਜਰਨਲਿਸਟ ਆ, ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ। ਐਮੀ ਅਵਾਰਡ ਜਿਹੜਾ ਜਿੱਤਣਾ ਆ ਦੁਨੀਆ ਭਰ ਦੇ ਵਿੱਚ ਜਰਨਲਿਜ਼ਮ ਦੇ ਵਿੱਚ ਬੜਾ ਆਲਾ ਜਿਹੜਾ ਆ ਇਹਨਾਂ ਦੀਆਂ ਡਾਕੂਮੈਂਟਰੀਜ਼ ਨੂੰ ਜਿਹੜਾ ਉਹ ਮੰਨਿਆ ਜਾਂਦਾ ਹੈ, ਜਿਹੜੀ ਚੀਜ਼ ਨੂੰ ਅਵਾਰਡ ਮਿਲਦਾ ਆ। ਸੋ ਇਹ ਚੀਜ਼ ਜਿਹੜੀ ਉਹ ਸਾਹਮਣੇ ਹਰਜੋਤ ਸਿੰਘ ਜੀ ਆ ਰਹੀ ਹੈਗੀ। 13 ਸਾਲਾਂ ਦਾ ਸੀ ਜਦੋਂ ਉਸਨੇ ਡਾਕੂਮੈਂਟਰੀ ਤਿਆਰ ਕੀਤੀ ਸੀ ਵੀ ਸਿੱਖਾਂ ਦੇ ਉੱਤੇ ਕਿੱਦਾਂ ਅਮਰੀਕਾ ਦੇ ਵਿੱਚ 9/11 ਤੋਂ ਬਾਅਦ ਧੱਕਾ ਹੁੰਦਾ ਆ। ਉਹ ਤੋਂ ਬਾਅਦ ਫਰਾਂਸ ਦੇ ਵਿੱਚ ਜਦੋਂ ਟਰਬਨ ਬੈਨ ਹੋਇਆ, ਉਹਦੇ ਉੱਤੇ ਵੀ ਉਸਨੇ ਡਾਕੂਮੈਂਟਰੀ ਤਿਆਰ ਕੀਤੀ ਸੀ। ਸ਼ਹੀਨ ਬਾਗ, ਕਰੋਨਾ ਨੂੰ ਲੈ ਕੇ ਇੰਡੀਆ ਦੇ ਵਿੱਚ, ਸ਼੍ਰੀਲੰਕਾ 'ਚ, ਉਹ ਸਾਊਥ ਅਮਰੀਕਾ 'ਚ ਬਹੁਤ ਡਿਫਰੈਂਟ ਇਸ਼ੂਜ਼ ਦੇ ਉੱਤੇ ਅੰਗਦ ਸਿੰਘ ਨੇ ਕੰਮ ਕੀਤਾ ਹੈਗਾ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ ਤੇ ਉਹਦਾ ਸਾਥ ਦਈਏ
ਆਪਾਂ ਕੰਟੈਕਟ ਵੀ ਕੀਤਾ ਸੀ, ਪਰ ਉਹਨਾਂ ਦੀ ਲੀਗਲ ਟੀਮ ਨੇ ਐਡਵਾਈਜ਼ ਕੀਤਾ ਹਜੇ ਤੱਕ ਉਹਨਾਂ ਨੇ ਕੋਈ ਇੰਟਰਵਿਊ ਨਹੀਂ ਦੇਣੀ, ਹਾਂਜੀ ਕਿਉਂਕਿ ਉਹ ਇੰਡੀਆ ਦੀ ਸਰਕਾਰ ਦੇ ਨਾਲ ਫਾਈਟ ਕਰਨਗੇ, ਕਿਉਂਕਿ 25 ਸਾਲਾਂ ਦਾ ਨੌਜਵਾਨ ਆ ਹਜੇ, ਤਾਂ ਉਹ ਆਉਣ ਵਾਲੇ ਸਾਲਾਂ ਵਿੱਚ ਬਹੁਤ ਵੱਡੇ ਵੱਡੇ ਜਿਹੜੇ ਕੰਮ ਕਰਨੇ ਹੈਗੇ ਆ। ਸੋ ਇਸ ਕਰਕੇ ਉਹ ਚਾਹੁੰਦੇ ਨਹੀਂ ਵੀ ਪਰਮਾਨੈਂਟਲੀ ਵੀ ਉਹਦਾ ਜਿਹੜਾ ਬੈਨ ਆ ਇੰਡੀਆ ਤੋਂ ਲੱਗ ਜਾਵੇ। ਇਸ ਕਰਕੇ ਜੋ ਵਾਈਸ ਆਨਲਾਈਨ ਪੋਰਟਲ ਹੈਗਾ ਆ, ਉਹਦੇ ਲਈ ਉਹ ਕੰਮ ਕਰਦਾ, ਉਹਨਾਂ ਦੀ ਟੀਮ ਜੋ ਆ ਉਸ ਨੂੰ ਉਸ ਦੇ ਲਈ ਫਾਈਟ ਕਰ ਰਹੀ ਹੈਗੀ ਆ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਇਸ ਇਸ਼ੂ ਦੇ ਉੱਤੇ ਆਪਾਂ ਸਾਥ ਦਈਏ ਉਹਨਾਂ ਦਾ, ਤੇ ਉਸ ਗਵਰਨਮੈਂਟ ਨੂੰ ਐਕਸਪੋਜ਼ ਕਰੀਏ। ਸਭ ਤੋਂ ਮਾੜੀ ਗੱਲ ਰਾਜਕਨਵੀਰ ਸਿੰਘ ਜੀ ਇਹ ਆ ਵੀ ਦੇਖੋ, ਕਾਂਗਰਸ ਨੇ ਤਾਂ ਲੱਖਾਂ ਦੇ ਹਿਸਾਬ ਨਾਲ ਸਿੱਖਾਂ ਦਾ ਕਤਲ ਕੀਤਾ, ਇਹ 'ਚ ਕੋਈ ਸ਼ੱਕ ਨਹੀਂ ਹੈ, ਹਨਾ। ਉਹ ਤਾਂ ਬੀਜੇਪੀ ਦਾ ਹੋਮ ਮਿਨਿਸਟਰ ਵੀ ਖੁਦ ਕਹਿ ਰਿਹਾ ਹੈ, ਠੀਕ ਆ। ਬੀਜੇਪੀ ਤੋਂ ਤੁਸੀਂ ਐਕਸਪੈਕਟ ਨਹੀਂ ਕਰ ਸਕਦੇ, 750 ਦੇ ਕਰੀਬ ਸਾਡੇ ਕਿਸਾਨ ਉੱਥੇ ਸ਼ਹੀਦ ਹੋ ਗਏ, ਤੇ ਉਹਨਾਂ ਨੇ ਕੋਈ ਜਰਾ ਵੀ ਰਿਮੋਰਸ ਨਹੀਂ ਕੀਤਾ ਵੀ ਹਾਂ ਯਾਰ ਮਾੜੀ ਗੱਲ ਹੋਈ ਆ। ਮਾੜੀ ਗੱਲ ਇਹ ਆ ਵੀ ਜਿਹੜੀ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਵੀ, ਉਹਨਾਂ ਨੇ ਵੀ ਕੋਈ ਸਟੇਟਮੈਂਟ ਨਹੀਂ ਜਾਰੀ ਕੀਤੀ। ਹਾਲਾਂਕਿ ਉਹਨਾਂ ਦੇ ਕਈ ਜਿਹੜੇ ਮਿਨਿਸਟਰ ਆ, ਕਈ ਐਮਐਲਏ ਅੱਜ ਕੱਲ ਬਾਹਰ ਆਏ ਹੋਏ ਹੈਗੇ ਆ। ਸੋ ਆਪਾਂ ਜਿੰਨੇ ਭੈਣ ਭਰਾ ਹੈਗੇ ਭਾਈ, ਕੱਲੀ ਫੋਟੋ ਖਿਚਾਉਣ ਨਾਲ ਨਾ ਜਾਇਆ ਕਰੋ, ਜਿਹੜੇ ਇਦਾਂ ਦੇ ਇਸ਼ੂ ਹੁੰਦੇ ਆ ਨਾ, ਇਹ ਜ਼ਰੂਰ ਚੱਕਿਆ ਕਰੋ। ਅੱਜ ਉਹਨਾਂ ਨੇ ਅੰਗਦ ਸਿੰਘ ਨੂੰ ਡਿਪੋਰਟ ਕੀਤਾ, ਕੱਲ ਨੂੰ ਮੇਰੀ ਜਾਂ ਤੁਹਾਡੀ ਵਾਰੀ ਵੀ ਆ ਸਕਦੀ ਆ, ਕਿਉਂਕਿ ਆਪਾਂ ਸਾਡੇ ਸਾਰਿਆਂ ਦੇ ਉੱਤੇ ਸਾਰਾ ਕੁਝ ਹੈਗਾ, ਘਰ ਵੀ ਆ, ਜ਼ਮੀਨਾਂ ਵੀ ਆ, ਰਿਸ਼ਤੇਦਾਰ ਵੀ ਹੈਗੇ ਆ, ਆਪਾਂ ਜਾਣਾ ਆਣਾ ਹੁੰਦਾ ਹੈਗਾ, ਠੀਕ ਹੈ ਕਿ ਨਹੀਂ। ਉੱਥੇ ਜਾ ਕੇ ਕਿਹੜਾ ਕਿਸੇ ਨੇ ਬੰਦੂਕਾਂ ਬੀੜਨੀਆਂ ਆ, ਹਨਾ। ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਣਾ ਹੁੰਦਾ ਜਾਂ ਗੁਰੂ ਘਰਾਂ ਦੇ ਦਰਸ਼ਨ ਕਰਨ ਜਾਣਾ ਹੁੰਦਾ। ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੀ ਜਿਹੜਾ ਵੀ ਇੰਡੀਆ ਤੋਂ ਲੀਡਰ ਆਉਂਦਾ ਆ, ਉਹ ਉਸ ਨੂੰ ਮੈਂ ਪੁੱਛਿਆ ਕਰੋ ਵੀ ਭਾਈ ਇਸ ਇਸ਼ੂ ਤੇ ਕਾਹਦੇ ਨਹੀਂ ਬੋਲਦੇ। ਇਹ ਤਾਂ ਇਹ ਚ ਰੌਂਗ ਕੀ ਆ। ਉਹ ਜਰਨਲਿਸਟ ਬੰਦਾ ਸੀ, ਆਪਣੀ ਫੈਮਿਲੀ ਨੂੰ ਮਿਲਣ ਗਿਆ ਹੈਗਾ, ਹਨਾ। ਹੁਣ ਕਿਹੜਾ ਕਿਤੇ ਕੋਈ ਬਹੁਤ ਇੰਡੀਆ ਦੀ ਸਰਕਾਰ ਦੇ ਉਲਟ ਕੰਮ ਕੀਤਾ, ਉਹਦਾ ਕੰਮ ਰਿਪੋਰਟਿੰਗ ਆ। ਜਿੱਦਾਂ ਜਰਨਲਿਸਟ ਅਮਰੀਕਾ ਦੇ ਵਿੱਚ ਅਮਰੀਕਾ ਦੀ ਸਰਕਾਰ ਨੂੰ ਐਕਸਪੋਜ਼ ਕਰਦੇ, ਇਦਾਂ ਇੰਡੀਆ ਦੇ ਵਿੱਚ ਫਿਰ ਡੈਮੋਕ੍ਰੇਸੀ ਕਾਹਦੀ ਆ। ਤੁਸੀਂ ਰੌਲਾ ਪਾਉਂਦੇ ਆ ਵੀ ਸਾਡੀ ਵਰਲਡ ਦੇ ਵਿੱਚ ਨੰਬਰ 1 ਡੈਮੋਕ੍ਰੇਸੀ ਆ, ਸਭ ਤੋਂ ਲਾਰਜੈਸਟ ਡੈਮੋਕ੍ਰੇਸੀ ਆ ਜਲੂਸ ਤਾਂ ਤੁਹਾਡਾ ਸਾਰੀ ਦੁਨੀਆ 'ਚ ਨਿਕਲ ਰਿਹਾ। ਇੰਡੀਆ ਦੇ ਵੀ ਕਈ ਪੇਪਰਾਂ ਨੇ ਖਬਰ ਕੀਤੀ ਹੈਗੀ ਆ, ਦਾ ਹਿੰਦੂ ਨੇ, ਇੰਡੀਅਨ ਐਕਸਪ੍ਰੈਸ ਨੇ, ਟ੍ਰਿਬਿਊਨ ਨੇ, ਜੋ ਮਿਡਲ ਈਸਟ ਦਾ ਨਿਊਜ਼ਪੇਪਰ ਲੈ ਲਓ, ਅਮਰੀਕਾ ਦੇ ਨਿਊਜ਼ਪੇਪਰ, ਸਾਰਿਆਂ ਨੇ ਇਸ ਨੂੰ ਕਵਰ ਕੀਤਾ ਆ। ਪਰ ਪੰਜਾਬੀ ਜਿਹੜੇ ਆ ਉਹ ਅੱਖਾਂ ਮੀਟ ਕੇ ਸੁੱਤੇ ਹੋਏ ਹੈਗੇ। ਜੀ 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 ਬਿਲਕੁਲ।